ਦੇ ਵਿੱਚੋਂ ਸੀਨ ਲਿਆ ਗਿਆ ਕਿ ਸਿੱਧੂ ਬਾਈ ਦੇ ਅੱਗੇ ਕਾਰ ਜਾ ਰਹੀ ਹੈ, ਉਹਦਾ ਇਹ ਪਿੱਛਾ ਕਰ ਰਹੇ ਨੇ ਪੂਰੀ ਸਪੀਡ ਦੇ ਵਿੱਚ। ਫਿਰ ਟੀਜ਼ਰ ਦੇ ਵਿੱਚ ਅਗਲਾ ਫਰੇਮ ਇਹ ਵਾਲਾ ਆਉਂਦਾ ਤੇ ਇਹਨੂੰ ਆਪਾਂ ਥੋੜਾ ਜਿਹਾ ਡਿਟੇਲ ਦੇ ਵਿੱਚ ਸਮਝਦੇ ਹਾਂ ਤਾਂ ਥੱਲੇ ਕਰਦਾ ਤੇ ਇਹ ਜਦੋਂ ਇਸ ਸੀਨ ਦੇ ਵਿੱਚ ਇੱਧਰ ਦੇਖ ਰਿਹਾ ਨਾ ਟੇਢਾ ਜਿਹਾ, ਤਾਂ ਸ਼ਾਇਦ ਇਹ ਪ੍ਰੋਪਰ ਪੂਰੇ ਗਾਣੇ ਦੀ ਵੀਡੀਓ ਦੇ ਵਿੱਚ ਉਸ ਮੌਤ ਦੇ ਵੱਲ ਹੀ ਦੇਖ ਰਿਹਾ ਹੋਵੇ, ਉਸ ਯਮਰਾਜ ਵਾਲੇ ਪਾਰਟ ਨੂੰ ਰਿਪਰੈਜ਼ੈਂਟ ਕਰ ਰਿਹਾ ਜਿਹੜਾ ਸੀਨ ਉਧਰ ਹੀ ਬਾਈ ਦੇਖ ਰਿਹਾ ਹੋਵੇ, ਉਹਦੇ ਨਾਲ ਅੱਖਾਂ ਚੱਖਾਂ। ਤੋ ਸਤਿ ਸ੍ਰੀ ਅਕਾਲ, ਕੀ ਹਾਲ ਚਾਲ ਸਾਰਿਆਂ ਦਾ। ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਸੋ ਲੈ ਕੇ ਹਾਜ਼ਰ ਹੋ ਗਿਆ ਤੁਹਾਡੀ ਕਚਹਿਰੀ 'ਚ ਅੱਜ ਇੱਕ ਹੋਰ ਨਵੀਂ ਵੀਡੀਓ। ਅੱਜ ਜਿਹੜੀ ਵੀਡੀਓ ਲੈ ਕੇ ਆਏ ਜੀ, ਤੁਹਾਡਾ ਸਾਰਿਆਂ ਦਾ ਹੀ ਪਿਆਰਾ ਸਿੰਗਰ ਜਿਹਦਾ ਨਾਮ ਹੈਗਾ ਸਿੱਧੂ ਮੂਸੇਵਾਲਾ। ਸੋ ਉਹਨਾਂ ਦਾ ਸੌਂਗ ਦਾ ਇੱਕ ਟੀਜ਼ਰ ਆ ਚੁੱਕਾ ਆ, ਸਾਰਿਆਂ ਨੇ ਵੇਖ ਲਿਆ ਹੋਣਾ ਆ। ਅਸੀਂ ਉਹਦੇ 'ਤੇ ਰਿਐਕਸ਼ਨ ਵੀਡੀਓ ਵੀ ਬਣਾਈ ਆ, ਤੁਸੀਂ ਉਹ ਵੀ ਚੈੱਕ ਆਊਟ ਜ਼ਰੂਰ ਕਰ ਲਿਓ। ਸੋ ਇਹ ਵੀਡੀਓ ਜਿਹੜੀ ਆ, ਇਹ ਰਿਐਕਸ਼ਨ ਵੀਡੀਓ ਹੋਣ ਵਾਲੀ ਆ ਉਹਦੇ ਬ੍ਰੇਕਡਾਊਨ ਵੀਡੀਓ ਦੇ ਉੱਤੇ। ਸੋ ਬ੍ਰੇਕਡਾਊਨ ਵੀਡੀਓ ਆਪਣਾ ਸੁਖਵੀਰ ਆ, ਬਹੁਤ ਵਧੀਆ ਬਣਾਉਂਦਾ ਆ ਬਾਈ। ਥੈਂਕ ਯੂ ਸੋ ਮੱਚ, ਤੁਸੀਂ ਇੰਨੇ ਵਧੀਆ ਵੀਡੀਓ ਬਣਾਉਂਦੇ ਹੋ। ਮਤਲਬ ਵੀਡੀਓ ਦੀ ਇੱਕ ਇੱਕ ਲਾਈਨ ਦੀ ਬਰੀਕੀ ਕੱਢ ਕੇ ਬਾਹਰ ਲੈ ਕੇ ਆਉਂਦੇ ਨੇ, ਇੰਨੀ ਬਰੀਕ ਅੱਖ ਦੇ ਨਾਲ ਚੈੱਕ ਕਰਦੇ ਆ। ਟੀਜ਼ਰ ਹੋਵੇ, ਸੌਂਗ ਹੋਵੇ, ਇੱਕ ਇੱਕ ਨਿਸ਼ਾਨ, ਮੈਂ ਕਹਿੰਦਾ ਜਿਵੇਂ ਕਿ ਪੱਥਰਾਂ 'ਚ ਕੋਈ ਹੀਰਾ ਤਰਾਸ਼ਦਾ ਨਾ, ਉੱਦਾਂ ਵੀਰ ਇਹ ਵੀਡੀਓ ਦੇ ਵਿੱਚ ਕੀ ਖਾਸ ਪੁਆਇੰਟ ਰਹੇ ਨੇ, ਕੱਲਾ ਕੱਲਾ ਪੁਆਇੰਟ ਉਹ ਸਾਡੇ ਵਾਸਤੇ ਲੱਭ ਕੇ ਆਉਂਦਾ। ਸੋ ਅੱਜ ਦੀ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਜਿਹੜੇ ਦੋਸਤ ਅੱਜ ਨਵੇਂ ਆਏ ਨੇ, ਚੈਨਲ ਸਬਸਕ੍ਰਾਈਬ ਕਰ ਲਓ, ਲਾਈਕ ਸ਼ੇਅਰ ਤਾਂ ਕਮੈਂਟ ਕਰਕੇ ਆਪਣੇ ਵਿਚਾਰ ਜ਼ਰੂਰ ਦਿਆ ਕਰੋ। ਤੇ ਟਾਈਟਲ ਹੈਗਾ ਜੀ ਸਿੱਧੂ ਮੂਸੇਵਾਲਾ ਆਈਸ ਔਨ ਮੀ ਟੀਜ਼ਰ ਬ੍ਰੇਕਡਾਊਨ ਹਿਡਨ ਡਿਟੇਲ। ਸੋ ਹਾਂ, ਇਹ ਜਿਹੜੀ ਹਿਡਨ ਡਿਟੇਲ ਨੇ, ਇਹ ਸੁਖਵੀਰ ਤੋਂ ਬਿਨਾਂ ਹੋਰ ਕੋਈ ਬੰਦਾ ਇੰਨੀ ਮਤਲਬ ਡੀਪਲੀ ਜਾ ਕੇ ਐਕਸਪਲੇਨ ਨਹੀਂ ਕਰਦਾ, ਤੇ ਨਾ ਮੈਂ ਕਦੀ ਵੇਖਿਆ ਕੋਈ ਬੰਦਾ। ਤੇ ਆ ਜਾਓ ਦੇਖਦੇ ਹਾਂ ਤੁਹਾਡੇ ਨਾਲ ਹੀ ਬ੍ਰੇਕਡਾਊਨ ਵੀਡੀਓ। ਇਹਦੇ ਵਿੱਚ ਕੀ ਕੀ ਖਾਸ ਗੱਲਾਂ ਰਹੀਆਂ ਨੇ ਜਿਹੜੀਆਂ ਸਾਨੂੰ ਨਹੀਂ ਪਤਾ ਲੱਗਦੀਆਂ, ਤੇ ਉਹ ਬਾਈ ਕੱਢ ਕੇ ਲੈ ਕੇ ਆਉਂਦੇ ਨੇ ਹਿਡਨ ਡਿਟੇਲਸ। ਆ ਜਾਓ ਕਰਦੇ ਵੀਡੀਓ ਸਟਾਰਟ। ਸਿੱਧੂ ਮੂਸੇਵਾਲਾ ਬਾਈ ਦੇ ਆਈਜ਼ ਔਨ ਮੀ ਗਾਣੇ ਦਾ ਟੀਜ਼ਰ ਰਿਲੀਜ਼ ਹੋ ਚੁੱਕਿਆ। ਇਸ ਵਾਰੀ ਸਿੱਧੂ ਬਾਈ ਖੁਦ ਐਕਸਪੋਜ਼ ਕਰਨਗੇ ਕੱਲੇ ਕੱਲੇ ਬੰਦੇ ਨੂੰ। ਸਿੱਧੂ ਬਾਈ ਦੇ ਨਾਲ ਜੋ ਵੀ ਕੁਝ ਹੋਇਆ, ਉਹ ਸਾਰੇ ਰਿਪਲਾਈਜ਼, ਕੌਣ ਸਿੱਧੂ ਬਾਈ ਦੇ ਹੇਟਰ ਸੀ, ਇਹ ਸਾਰੀਆਂ ਚੀਜ਼ਾਂ ਦਾ ਪਲਾਨ ਕਿੱਦਾਂ ਬਣਿਆ, ਕੱਲੀ ਕੱਲੀ ਗੱਲ ਆਪਾਂ ਨੂੰ ਇਸ ਗਾਣੇ ਦੇ ਵਿੱਚ ਦੇਖਣ ਨੂੰ ਮਿਲੂਗੀ। ਤੇ ਇਹ ਗਾਣਾ ਹੁਣ ਤੱਕ ਦਾ ਸਭ ਤੋਂ ਵੱਡਾ ਗਾਣਾ ਹੈ। ਇਸ ਟੀਜ਼ਰ ਦੇ ਕੱਲੇ ਕੱਲੇ ਫਰੇਮ ਦੇ ਵਿੱਚ ਇਦਾਂ ਦੀਆਂ ਡਿਟੇਲਸ ਨੇ ਜਿਹੜੀਆਂ ਆਪਾਂ ਨੂੰ ਪਹਿਲੀ ਵਾਰੀ ਦੇਖਣ ਤੇ ਤਾਂ ਨਜ਼ਰ ਨਹੀਂ ਆਉਂਦੀਆਂ, ਪਰ ਉਹਨੂੰ ਆਪਾਂ ਜੇਕਰ ਧਿਆਨ ਨਾਲ ਰੁਕ ਕੇ ਦੇਖੀਏ ਤਾਂ ਉਹਦੇ ਵਿੱਚ ਕਾਫੀ ਸਾਰੀ ਇਨਫੋਰਮੇਸ਼ਨ ਮਿਲਦੀ ਹੈ, ਕਾਫੀ ਸਾਰੀਆਂ ਹਿਡਨ ਡਿਟੇਲਸ। ਫਿਰ ਸਿੱਧੂ ਬਾਈ ਦੇ ਇਸ ਪੂਰੇ ਗਾਣੇ ਦੀ ਇੱਕ ਛੋਟੀ ਜਿਹੀ ਲਾਈਨ ਵੀ ਇਸ ਟੀਜ਼ਰ ਦੇ ਵਿੱਚ ਪਾਈ ਗਈ ਹੈ। ਇਸ ਵੀਡੀਓ ਦੇ ਵਿੱਚ ਆਪਾਂ ਇਹਨਾਂ ਸਾਰੀਆਂ ਚੀਜ਼ਾਂ ਦੇ ਬਾਰੇ ਗੱਲ ਕਰਦੇ ਹਾਂ, ਇਸ ਟੀਜ਼ਰ ਦਾ ਪੂਰਾ ਬ੍ਰੇਕਡਾਊਨ ਕਰਦੇ ਹਾਂ, ਕੱਲੀ ਕੱਲੀ ਚੀਜ਼ ਦੇਖਦੇ ਹਾਂ। ਸੋ ਇਹ ਵਾਲੀ ਵੀਡੀਓ ਬਹੁਤ ਇੰਟਰਸਟਿੰਗ ਹੋਣ ਵਾਲੀ ਹੈ। ਆਰਾਮ ਨਾਲ ਬੈਠ ਜਾਓ ਤੇ ਇਸ ਵੀਡੀਓ ਨੂੰ ਇੰਜੋਏ ਕਰੋ। ਦੇਖੋ, ਇਹ ਕਿਸੇ ਹੋਰ ਸਿੰਗਰ ਦੇ ਨਾਲ ਕਦੇ ਵੀ ਨਹੀਂ ਹੋਇਆ ਹੋਊਗਾ। ਮੈਨੂੰ ਪੱਕਾ ਪਤਾ ਹੈ ਕਿ ਸਿਰਫ 30 ਮਿੰਟਾਂ ਦੇ ਵਿੱਚ 3 ਲੱਖ ਵਿਊਜ਼ 30 ਤੋਂ 35 ਸੈਕਿੰਡ ਦੇ ਟੀਜ਼ਰ ਤੇ ਇਦਾਂ ਦੇ ਸਿਰਫ ਸਿੱਧੂ ਬਾਈ ਵੱਲੋਂ ਹੀ ਬਣ ਸਕਦੇ ਨੇ ਜੇਕਰ ਆਪਾਂ ਇਸ ਟੀਜ਼ਰ। ਬਾਕੀ ਸੁਖ ਬਾਈ ਦੀ ਗੱਲ ਬਿਲਕੁਲ ਸਹੀ ਆ, 100% ਸਹੀ ਆ ਕਿ ਇਦਾਂ ਦਾ ਅੱਜ ਤੱਕ ਕੋਈ ਸਿੰਗਰ ਨਹੀਂ ਦੇਖਿਆ ਤੇ ਨਾ ਹੀ ਕੋਈ ਆਇਆ ਕਿ ਜਿਹਦੇ ਮਤਲਬ ਕਿ ਕੁਝ ਘੰਟਿਆਂ ਦੇ, ਕੁਝ ਮਿੰਟਾਂ ਦੇ ਵਿੱਚ, 30 ਮਿੰਟਾਂ ਦੇ ਵਿੱਚ 2 ਲੱਖ ਤੋਂ ਪਲੱਸ ਆਲਮੋਸਟ 3 ਲੱਖ ਵਿਊ ਆ ਚੁੱਕੇ ਨੇ। ਤੇ ਮਤਲਬ ਫੈਨ ਫੋਲੋਇੰਗ ਜਿਹੜੀ ਆ ਉਹ ਤੇ ਮਤਲਬ ਗਾਂ ਲੈਵਲ ਦੀਆਂ ਗੱਲਾਂ ਨੇ। ਪੋਸਟਰ ਤੇ ਧਿਆਨ ਦੇਈਏ ਨਾ ਤਾਂ ਇਹਦੇ ਵਿੱਚ ਇੱਕ ਲੈਪਰਡ ਦਿਖ ਰਿਹਾ ਹੈ, ਫਿਰ ਪਿੱਛੇ ਥੋੜਾ ਜਿਹਾ ਸਿੱਧੂ ਬਾਈ ਦਿਖ ਰਿਹਾ ਹੈ। ਇਸ ਲੈਪਰਡ ਦਾ ਰੈਫਰੈਂਸ ਆਪਾਂ ਨੂੰ ਸਿੱਧੂ ਬਾਈ ਦੇ ਹੋਲੋਗ੍ਰਾਮ ਸ਼ੋਅ ਤੋਂ ਵੀ ਮਿਲਿਆ ਸੀ। ਜਿਹੜਾ ਹੋਲੋਗ੍ਰਾਮ ਸ਼ੋਅ ਦਾ ਟੀਜ਼ਰ ਰਿਲੀਜ਼ ਹੋਇਆ ਸੀ ਨਾ, ਉਹਦੇ ਵਿੱਚ ਵੀ ਆਪਾਂ ਨੂੰ ਇਹ ਸੇਮ ਚੀਜ਼ ਦੇਖਣ ਨੂੰ ਮਿਲੀ ਸੀ, ਪਰ ਉਸ ਟੀਜ਼ਰ ਦੇ ਵਿੱਚ ਤਾਂ ਬਲੈਕ ਪੈਂਥਰ ਸੀਗਾ। ਇਹ ਇੱਕ ਛੋਟੀ ਜਿਹੀ ਡਿਟੇਲ ਹੈ, ਮੈਨੂੰ ਲੱਗਦਾ ਤੁਸੀਂ ਵੀ ਨੋਟਿਸ ਕੀਤੀ ਹੋਣੀ। ਹੁਣ ਆਪਾਂ ਆਉਂਦੇ ਹਾਂ ਇਸ ਟੀਜ਼ਰ ਦੀ ਵੀਡੀਓ ਤੇ। ਸਿੱਧੂ ਬਾਈ ਦੇ ਇਸ ਟੀਜ਼ਰ ਦੇ ਪਹਿਲੇ ਫਰੇਮ ਦੇ ਵਿੱਚ ਹੀ ਆਪਾਂ ਨੂੰ ਇੱਕ ਇਨਵੈਸਟੀਗੇਸ਼ਨ ਬੋਰਡ ਦਿਖਦਾ ਤੇ ਉਹਦੇ ਵੱਲ ਕੋਈ ਮਾਸਕ ਲਾ ਕੇ ਬੰਦਾ ਤੁਰ ਕੇ ਜਾ ਰਿਹਾ ਹੈ। ਇਸ ਮਾਸਕ ਨੂੰ ਤੁਸੀਂ ਰਿਲੇਟ ਕਰ ਸਕਦੇ ਹੋ ਸੇਮ ਸਿੱਧੂ ਬਾਈ ਦੇ ਲਾਸਟ ਰਾਈਡ ਗਾਣੇ ਦੇ ਵਿੱਚ ਜਿਹੜਾ ਮਾਸਕ ਪਾਇਆ ਹੋਇਆ ਸੀ ਮੁੰਡੇ ਨੇ। ਇਸ ਇਨਵੈਸਟੀਗੇਸ਼ਨ ਬੋਰਡ ਤੇ ਇੱਕ ਮੈਪ ਬਣਿਆ ਹੋਇਆ, ਉਸ ਮੈਪ ਤੇ ਜਿਹੜਾ ਸਿੱਧੂ ਬਾਈ ਦਾ ਏਰੀਆ ਯਾਨੀ ਕਿ ਮਾਨਸਾ, ਉਸ ਜਗ੍ਹਾ ਤੇ ਇਸ ਪਰਸਨ ਦੇ ਵੱਲੋਂ ਗਨ ਪੁਆਇੰਟ ਕੀਤਾ ਜਾਂਦਾ ਹੈ। ਤੇ ਇਦਾਂ ਦੀਆਂ ਚੀਜ਼ਾਂ ਦਾ ਅੰਦਾਜ਼ਾ ਆਪਾਂ ਨੂੰ ਉਦੋਂ ਹੀ ਲੱਗ ਗਿਆ ਸੀ ਜਦੋਂ ਇਸ ਗਾਣੇ ਦਾ ਪੋਸਟਰ ਰਿਲੀਜ਼ ਹੋਇਆ ਸੀ। ਉਹਦੇ ਵਿੱਚ ਜਿਹੜੀ ਕੱਲੀ ਕੱਲੀ ਡਿਟੇਲ ਆਪਾਂ ਨੂੰ ਦਿਖਾਈ ਗਈ ਸੀ। ਫਿਰ ਅਗਲੇ ਫਰੇਮ ਦੇ ਵਿੱਚ ਸੀਨ ਆਉਂਦਾ, ਸਿੱਧੂ ਬਾਈ ਪਿੱਛੇ ਖੜਿਆ, ਲੈਪਰਡ ਅੱਗੇ ਤੁਰ ਕੇ ਜਾ ਰਿਹਾ, ਪਰ ਇਸ ਸੀਨ ਦੇ ਵਿੱਚ ਇੰਨੀ ਡਿਟੇਲਿੰਗ ਦੇ ਵਿੱਚ ਕੰਮ ਕੀਤਾ ਗਿਆ, ਇੰਨਾ ਰੀਅਲਿਸਟਿਕ ਬਣਾਇਆ ਗਿਆ ਤੇ ਇਦਾਂ ਲੱਗ ਰਿਹਾ ਆਪਾਂ ਨੂੰ ਜਿਵੇਂ ਲੋ ਐਂਗਲ ਤੋਂ ਇਹ ਰੀਅਲ ਦੇ ਵਿੱਚ ਸ਼ੂਟ ਕੀਤਾ ਗਿਆ ਸੀ। ਤੁਸੀਂ ਸਾਈਡ ਤੇ ਇਹ ਚੀਜ਼ਾਂ ਵੀ ਦੇਖ ਸਕਦੇ ਹੋ। ਇਹ ਪਿੱਛੇ ਇੱਕ ਗੱਡੀ ਹੈ ਜਿਹੜੀ ਕਵਰ ਕੀਤੀ ਹੋਈ ਹੈ। ਇਸ ਚੀਜ਼ ਨੂੰ ਰਿਲੇਟ ਕਰ ਸਕਦੇ ਹਾਂ ਆਪਾਂ ਸਿੱਧੂ ਬਾਈ ਦੇ ਲੇਵਲਸ ਗਾਣੇ ਨਾਲ। ਪੂਰੇ ਟੀਜ਼ਰ ਦੇ ਵਿੱਚੋਂ ਸਭ ਤੋਂ ਜਿਹੜਾ ਮੇਨ ਜਾਂ ਮਾਸਟਰ ਪਾਰਟ ਆਉਂਦਾ ਹੈ ਉਹ ਇਹ ਵਾਲਾ ਫਰੇਮ ਹੈ, ਕਿਉਂਕਿ ਇਸ ਫਰੇਮ ਨੂੰ ਗੌਰ ਨਾਲ ਦੇਖੀਏ ਤਾਂ ਆਪਾਂ ਨੂੰ ਕਾਫੀ ਸਾਰੀਆਂ ਚੀਜ਼ਾਂ ਰਿਵੀਲ ਹੁੰਦੀਆਂ ਨੇ। ਇਹ ਸੇਮ ਟੂ ਸੇਮ ਪ੍ਰੋਪਰ ਤਾਂ ਨਹੀਂ, ਪਰ ਥੋੜਾ ਬਹੁਤ ਜਵਾਰਕੇ ਦਾ ਸੀਨ ਰੀਕ੍ਰੀਏਟ ਕੀਤਾ ਗਿਆ। ਜਿੱਥੇ ਸਿੱਧੂ ਬਾਈ ਦੀ ਥਾਰ ਤੇ ਗੋਲੀਆਂ ਵੱਜੀਆਂ ਸੀ ਨਾ, ਉਦਾਂ ਹੀ ਤੁਸੀਂ ਦੇਖ ਸਕਦੇ ਹੋ ਕਿ ਥਾਰ ਆਈ ਹੈ ਸਿੱਧੂ ਬਾਈ ਦੀ, ਅੱਗੇ ਖੜੇ ਹੋਏ ਨੇ ਗਨਸ ਲੈ ਕੇ। ਫਿਰ ਸਿੱਧੂ ਬਾਈ ਦੇ ਹੱਥ ਦਾ ਸੀਨ ਆਉਂਦਾ ਜਿਸ ਤੇ ਆਪਾਂ ਸਿੱਧੂ ਬਾਈ ਦੇ ਹੱਥ ਤੇ ਟੈਟੂ ਦੇਖ ਸਕਦੇ ਹਾਂ ਜਿਹੜਾ ਬਿਲਕੁਲ ਸੇਮ ਟੂ ਸੇਮ ਹੈ। ਫਿਰ ਇਹ ਜਿਹੜਾ ਕੜਾ ਤੁਸੀਂ ਨੋਟਿਸ ਕਰ ਸਕਦੇ ਹੋ ਕਿਉਂਕਿ ਇਹ ਸਿੱਧੂ ਬਾਈ ਦਾ ਰੀਅਲ ਕੜਾ ਹੈ। ਇਹ ਵਾਲਾ ਸੀਨ ਗੁਰੀ ਬਾਈ ਤੋਂ ਕਰਵਾਇਆ ਗਿਆ ਹੋਊਗਾ, ਸਿੱਧੂ ਬਾਈ ਦਾ ਰੀਅਲ ਕੜਾ ਹੀ ਉਹਨੂੰ ਪਵਾਇਆ ਗਿਆ ਹੋਊਗਾ, ਕਿਉਂਕਿ ਸੇਮ ਚੀਜ਼ ਬਰੋਟਾ ਗਾਣੇ ਦੇ ਵਿੱਚ ਵੀ ਕੀਤੀ। ਗੁਰੀ ਬਾਈ ਉਹੀ ਆ ਜਿਹੜਾ ਕਿ ਸਿੱਧੂ ਮੂਸੇਵਾਲੇ ਬਾਈ ਵਾਂਗੂ ਸੇਮ ਟੂ ਸੇਮ ਲੱਗਦਾ ਹੈ। ਤੇ ਆਪਾਂ ਇਹ ਵੀ ਕਹਿ ਸਕਦੇ ਹਾਂ ਕਿ ਉਹਨਾਂ ਦੇ ਹਮਸ਼ਕਲ ਹੀ ਨੇ, ਤੇ ਇਹ ਨੈਚੁਰਲੀ ਨੇ, ਕੋਈ ਮਤਲਬ ਬਣਾਇਆ ਨਹੀਂ ਗਿਆ। ਉਹ ਜਿਹੜੇ ਬਾਈ ਨੇ ਗੁਰੀ ਬਾਈ, ਉਹ ਸੇਮ ਲੱਗਦੇ ਜਿਵੇਂ ਮੂਸੇਵਾਲੇ ਬਾਈ ਵਾਂਗੂ, ਉਹਨਾਂ ਦਾ ਫੇਸ ਸੇਮ ਲੱਗਦਾ ਇੱਕ ਵਰਗਾ।
ਇਸ ਡਿਟੇਲ ਤੇ ਕੰਮ ਕੀਤਾ ਸੀ। ਫਿਰ ਇੱਕ ਟ੍ਰਾਂਜੀਸ਼ਨ ਆਉਂਦਾ ਮਿਊਜ਼ਿਕ ਦੇ ਵਿੱਚ ਵੀ, ਵੀਡੀਓ ਦੇ ਵਿੱਚ ਵੀ, ਤੇ ਨਾਲ ਦੀ ਨਾਲ ਅਗਲਾ ਫਰੇਮ ਆਉਂਦਾ ਨਾ ਤੇ ਸਿੱਧੂ ਬਾਈ AK-47 ਨਾਲ ਫਾਇਰ ਕਰ ਰਿਹਾ ਹੈ। ਇੱਥੇ ਇਹਨਾਂ ਦੋਨਾਂ ਸੀਨ ਦੇ ਵਿੱਚ ਇਹ ਵਾਲਾ ਸੀਨ ਐਡ ਹੋ ਜਾਂਦਾ ਹੈ। ਇੱਕ ਘੋੜੇ ਦੇ ਉੱਤੇ ਇੱਕ ਪਰਸਨ ਬੈਠਾ ਹੋਇਆ, ਪਰ ਇਸ ਚੀਜ਼ ਨੂੰ ਸ਼ਾਇਦ ਯਮਰਾਜ ਦੇ ਨਾਲ ਰਿਲੇਟ ਕਰਕੇ ਬਣਾਇਆ ਗਿਆ ਹੈ ਤੇ ਜਿੱਥੋਂ ਤੱਕ ਮੈਨੂੰ ਸਮਝ ਆਈ ਹੈ ਇਹ ਮੌਤ ਨੂੰ ਰਿਪਰੈਜ਼ੈਂਟ ਕਰ ਰਿਹਾ ਇੱਕ ਤਰ੍ਹਾਂ ਦਾ, ਕਿ ਉਹਨਾਂ ਦੋਨਾਂ ਦੇ ਸਾਹਮਣੇ ਇਸ ਫਾਈਟ ਦੇ ਵਿੱਚ ਮੌਤ ਵੀ ਵਿਚਾਲੇ ਹੀ ਖੜੀ ਹੈ। ਤੇ ਉਹ ਤੁਸੀਂ ਦੇਖ ਵੀ ਸਕਦੇ ਹੋ ਕਿ ਜਦੋਂ ਹੀ ਫਾਇਰਿੰਗ ਹੁੰਦੀ ਹੈ ਨਾ ਉਦੋਂ ਗਲੋ ਪੈਣ ਲੱਗ ਜਾਂਦਾ ਹੈ, ਯਾਨੀ ਕਿ ਥੋੜਾ ਜਿਹਾ ਅਗਰੈਸਿਵ ਮੋਡ ਦਿਖਾਇਆ ਗਿਆ ਇਹਦੇ ਵਿੱਚ। ਪਰ ਇੱਥੇ ਤੁਸੀਂ ਨੋਟਿਸ ਕਰਿਓ ਕਿ ਜਿਵੇਂ ਸਿੱਧੂ ਬਾਈ ਫਾਇਰਿੰਗ ਕਰ ਰਿਹਾ ਹੁੰਦਾ ਨਾ ਤੇ ਉਹ ਜਿਹੜੇ ਬੰਦੇ ਹੁੰਦੇ ਨੇ ਉਹ ਭੱਜ ਜਾਂਦੇ ਨੇ ਗੱਡੀ 'ਚ ਬੈਠ ਕੇ। ਤਾਂ ਹੀ ਮੈਂ ਕਿਹਾ ਸੀ ਕਿ ਇਹ ਜਵਾਰਕੇ ਦੇ ਸੀਨ ਨਾਲ ਬਿਲਕੁਲ ਰਿਲੇਟ ਨਹੀਂ ਕਰ ਰਿਹਾ, ਪਰ ਥੋੜਾ ਬਹੁਤ ਰੀਕ੍ਰੀਏਟ ਕੀਤਾ ਗਿਆ। ਇਹ ਚੀਜ਼ ਸਿੱਧੂ ਬਾਈ ਦੀ ਲਾਈਫ ਦੇ ਨਾਲ ਜੇ ਹੋਈ ਵੀ ਹੋਊਗੀ ਨਾ ਤਾਂ ਉਹ ਕਿਸੇ ਹੋਰ ਜਗ੍ਹਾ ਤੇ ਹੋਈ ਹੋਊਗੀ, ਕਿਉਂਕਿ ਸਿੱਧੂ ਬਾਈ ਦੇ ਫਾਦਰ ਸਾਹਿਬ ਵੱਲੋਂ, ਉਹਨਾਂ ਦੀ ਫੈਮਿਲੀ ਵੱਲੋਂ ਕਿਹਾ ਗਿਆ ਸੀ ਕਿ ਕਾਫੀ ਵਾਰੀ ਸਿੱਧੂ ਬਾਈ ਨੂੰ ਘੇਰਿਆ ਗਿਆ ਸੀ। ਤੇ ਇੱਥੇ ਇੱਕ ਤਰ੍ਹਾਂ ਦਾ ਇਹ ਜਿਹੜਾ ਪਾਰਟ ਮੌਤ ਨੂੰ ਰਿਪਰੈਜ਼ੈਂਟ ਕਰ ਰਿਹਾ ਨਾ, ਉਹ ਇਦਾਂ ਦਿਖਾਇਆ ਗਿਆ ਕਿ ਮੌਤ ਇੱਕ ਤਰ੍ਹਾਂ ਦੀ ਟਲ ਜਾਂਦੀ ਹੈ। ਫਿਰ ਅਗਲੇ ਫਰੇਮ ਕਹਿਣ ਦਾ ਮਤਲਬ ਇਹ ਹੈ ਕਿ ਹੋ ਸਕਦਾ ਉਹਨਾਂ ਨਾਲ ਪਹਿਲਾਂ ਵੀ ਇਦਾਂ ਦੀ ਕੋਈ ਵਾਰਦਾਤ ਹੋਈ ਹੋਵੇ, ਉਹਨਾਂ ਨੇ ਮਤਲਬ ਕਿ ਗਨ ਬਾਹਰ ਕੱਢੀ ਹੋਵੇ ਜਾਂ ਕੋਈ ਸ਼ੂਟ ਵੀ ਕੀਤਾ ਹੋਵੇ, ਜਿਹੜੇ ਮਾਰਨ ਆਏ ਸੀ ਉਹ ਭੱਜ ਗਏ ਹੋਣ। ਹੋ ਸਕਦਾ ਇਦਾਂ ਦਾ ਕੁਝ ਹੋਇਆ ਹੋਵੇ, ਪਰ ਕੋਈ ਨਿਊਜ਼ ਨਹੀਂ ਆਈ ਸੀ ਇਦਾਂ ਦੀ ਕੋਈ ਵੀ, ਤੇ ਨਾ ਹੀ ਇਦਾਂ ਦੀ ਕੋਈ ਗੱਲ ਨਿਕਲੀ ਸੀ। ਪਰ ਵੇਖੋ ਸ਼ਾਇਦ ਅੱਗੇ ਕੋਈ ਬ੍ਰੇਕਡਾਊਨ ਹੋਵੇ। ਸੇਮ ਉਹੀ ਗੱਡੀ ਦੇ ਵਿੱਚੋਂ ਸੀਨ ਲਿਆ ਗਿਆ ਕਿ ਸਿੱਧੂ ਬਾਈ ਦੇ ਅੱਗੇ ਕਾਰ ਜਾ ਰਹੀ ਹੈ, ਉਹਦਾ ਹੀ ਪਿੱਛਾ ਕਰ ਰਹੇ ਨੇ ਪੂਰੀ ਸਪੀਡ ਦੇ ਵਿੱਚ। ਫਿਰ ਟੀਜ਼ਰ ਦੇ ਵਿੱਚ ਅਗਲਾ ਫਰੇਮ ਇਹ ਵਾਲਾ ਆਉਂਦਾ ਤੇ ਇਹਨੂੰ ਆਪਾਂ ਥੋੜਾ ਜਿਹਾ ਡਿਟੇਲ ਦੇ ਵਿੱਚ ਸਮਝਦੇ ਹਾਂ। ਇਹ ਸਿੱਧੂ ਬਾਈ ਦੀ ਜਿਹੜੀ ਸ਼ਰਟ ਪਾਈ ਹੋਈ ਹੈ ਨਾ, ਇਹ ਸੇਮ ਤੁਸੀਂ ਫੱਕ ਐ ਮੌਲ ਗਾਣੇ ਦੇ ਵਿੱਚ ਸਿਮਿਲਰ ਦੇਖੀ ਹੋਣੀ, ਬੈਕ ਸਾਈਡ ਤੋਂ ਸੇਮ ਹੀ ਦਿਖਦੀ ਹੈ। ਇਹਦੇ ਉੱਤੇ ਜਿਹੜੇ ਇਹ ਵਾਲੇ ਟੈਕਸਟ ਲਿਖੇ ਗਏ ਨੇ ਇਹ ਉਦਾਂ ਹੀ ਰੈਂਡਮ ਨਹੀਂ ਲਿਖੇ ਗਏ, ਇਹ ਵੀ ਸਿੱਧੂ ਬਾਈ ਦੀ ਲਾਈਫ ਨੂੰ ਤੇ ਇਸ ਪੂਰੇ ਟੀਜ਼ਰ ਨੂੰ, ਗਾਣੇ ਨੂੰ ਰਿਪਰੈਜ਼ੈਂਟ ਕਰ ਰਹੇ ਨੇ। ਤੇ ਇਹ ਆਊਟਫਿਟ ਵੀ ਮੈਨੂੰ ਲੱਗਦਾ ਕੁਝ ਸੋਚ ਸਮਝ ਕੇ ਪਵਾਈ ਗਈ ਹੋਗੀ, ਕਿਉਂਕਿ ਇੱਥੇ ਲਿਖਿਆ ਹੋਇਆ ਇੰਜੋਏ ਯੂਅਰ ਫਰੀडम। ਫਿਰ ਇਸ ਸਾਈਡ ਮੈਨੂੰ ਲੱਗਦਾ ਵਾਜਰ ਬਾਈ ਹੈ, ਕਿਉਂਕਿ ਸੇਮ ਬੈਕ ਸਾਈਡ ਤੋਂ ਵਾਕਿੰਗ ਵਾਲਾ ਸੀਨ ਆਇਆ ਸੀ ਲਾਸਟ ਰਾਈਡ ਗਾਣੇ ਦੇ ਵਿੱਚ ਵੀ। ਫਿਰ ਇੱਕ ਦੋ ਇਹ ਸੀਨ ਆਉਂਦੇ ਨੇ ਜਿਹੜੀ ਕਿ ਟ੍ਰੇਨ ਦੀ ਪਟਰੀ ਹੈ, ਉਹਦੇ ਤੇ ਵੀ ਬਾਈਕ ਤੇ ਪਿੱਛਾ ਕਰ ਰਹੇ ਨੇ ਕਾਫੀ ਸਾਰੇ ਲੋਕ। ਫਿਰ ਉਹ ਪਿਛਲਾ ਸੀਨ ਹੀ ਦੁਬਾਰਾ ਆਉਂਦਾ ਤੇ ਉਹਦੇ ਵਿੱਚ ਫਾਇਰਿੰਗ ਕਰਦਾ ਸਿੱਧੂ ਬਾਈ, ਤੇ ਨਾਲ ਹੀ ਉਹ ਜਿਹੜਾ ਹੱਥ ਉੱਪਰ ਚੱਕਿਆ ਹੋਇਆ ਸੀ ਉਹ ਹੌਲੀ ਹੌਲੀ ਥੱਲੇ ਆਉਂਦਾ ਤੇ ਫਿਰ ਸਿੱਧੂ ਬਾਈ ਦਾ ਪ੍ਰੋਪਰ ਫੇਸ ਰਿਵੀਲ ਹੁੰਦਾ। ਇੱਥੇ ਜਦੋਂ ਸਿੱਧੂ ਬਾਈ ਦਾ ਹੱਥ ਥੋੜਾ ਥੋੜਾ ਥੱਲੇ ਆਉਂਦਾ ਨਾ, ਤੇ ਮੈਂ ਵੀ ਪਹਿਲੀ ਵਾਰੀ ਦੇਖ ਕੇ ਹੈਰਾਨ ਹੋ ਗਿਆ ਸੀ ਕਿ ਯਾਰ ਸਿੱਧੂ ਬਾਈ ਦੇ ਫੇਸ ਨੂੰ ਇੰਨਾ ਕਲੀਅਰ, ਵਾਕਈ ਯਾਰ ਪੂਰਾ ਇਹਨਾਂ ਨੇ 101% ਜਿਵੇਂ ਕਿ ਮੂਸੇ ਵਾਲਾ ਬਾਈ ਜਿੰਦਾ ਹੋਵੇ ਉਹਦਾ ਪੂਰਾ ਉਹਨੇ ਹੀ ਸ਼ੂਟ ਕੀਤੀ ਹੋਵੇ, ਐਂ ਲੱਗ ਰਿਹਾ। ਯਾਰ ਦੇਖੋ ਟੈਕਨੋਲੋਜੀ ਕਿੰਨੀ ਵੱਧ ਗਈ ਆ ਆਪਣੇ ਨਾ, ਤੇ ਬੰਦਾ ਦੁਨੀਆ ਤੋਂ ਚਲਾ ਵੀ ਜਾਂਦਾ ਤੇ ਪਰ ਉਹ ਐਂ ਲੱਗ ਰਿਹਾ ਕਿ ਜਿਉਂਦਾ ਆ, ਉਹੀ ਸ਼ੂਟ ਕਰ ਰਿਹਾ ਆ। ਕਮਾਲ ਹੀ ਹੋ ਗਈ ਆ ਜਿਹੜੀ AI ਅੱਜ ਕੱਲ੍ਹ ਜਾਂ VFX ਕਹਿ ਸਕਦੇ ਆ, ਨੈਕਸਟ ਲੈਵਲ ਹੋ ਗਿਆ ਆ। ਮਤਲਬ ਕੁਛ ਵੀ ਕ੍ਰੀਏਟ ਕਰ ਸਕਦਾ ਆ AI ਦੇ ਨਾਲ। ਮਤਲਬ ਕਿ ਜਿਹੜੇ ਅੱਜ ਕੱਲ੍ਹ ਦੀਆਂ ਮਸ਼ੀਨਰੀ ਯੁੱਗ ਆ ਗਿਆ, ਉਹਦੇ ਵਿੱਚ ਆਪਾਂ ਕੁਛ ਵੀ ਕ੍ਰੀਏਟ ਕਰ ਸਕਦੇ ਹਾਂ VFX ਦੇ ਨਾਲ। ਐਂ ਲੱਗ ਰਿਹਾ ਜਿਵੇਂ ਮੂਸੇ ਵਾਲਾ ਬਾਈ ਸ਼ੂਟ ਕਰਕੇ ਗਿਆ ਹੋਵੇ ਗਾਣਾ। ਡਿਟੇਲਿੰਗ ਦੇ ਵਿੱਚ ਕਿੱਦਾਂ ਬਣਾਇਆ ਗਿਆ ਹੋਊਗਾ, ਕਿਉਂਕਿ ਹੁਣ ਤੱਕ ਸਿੱਧੂ ਬਾਈ ਦੀਆਂ ਜਿੰਨੀਆਂ ਵੀ ਵੀਡੀਓ ਆਈਆਂ ਨੇ, ਉਹ ਜਾਂ ਤਾਂ ਸਿੱਧੂ ਬਾਈ ਜਦੋਂ ਖੁਦ ਸ਼ੂਟ ਕਰਕੇ ਗਿਆ ਸੀ ਵੀਡੀਓ, ਉਹਦੇ ਵਿੱਚ ਇੰਨੀ ਡਿਟੇਲਿੰਗ ਸੀ ਸਿੱਧੂ ਬਾਈ ਦੇ ਫੇਸ ਦੀ, ਜਾਂ ਫਿਰ ਹੁਣ ਬਰੋਟਾ ਗਾਣੇ ਦੇ ਵਿੱਚ ਸਿੱਧੂ ਬਾਈ ਦੇ ਫੇਸ ਦੀ ਇੰਨੀ ਡਿਟੇਲਿੰਗ ਸੀ। ਪਰ ਬਰੋਟਾ ਗਾਣੇ ਦੇ ਵਿੱਚ ਵੀ ਆਪਾਂ ਨੂੰ ਕਿਤੇ ਨਾ ਕਿਤੇ ਲੱਗਦਾ ਸੀ, ਪਰ ਇਸ ਸੀਨ ਦੇ ਵਿੱਚ ਤੁਸੀਂ 1% ਵੀ ਨਹੀਂ ਕਹਿ ਸਕਦੇ ਇਹ ਸਿੱਧੂ ਬਾਈ ਦੇ ਨਾਲ ਨਹੀਂ ਮੈਚ ਹੋ ਰਿਹਾ ਫੇਸ। ਬਾਈ ਦੇ ਫੇਸ ਦਾ ਜਿਹੜਾ ਟੈਕਸਚਰ ਹੈ, ਉਹਦੀ ਜਿਹੜੀ ਸ਼ੇਪ ਹੈ, ਪੱਗ ਦਾ ਸਟਾਈਲ, ਦੇਖਣ ਦਾ ਸਟਾਈਲ, ਇਹ ਸਾਰੀਆਂ ਚੀਜ਼ਾਂ ਇੰਨੀਆਂ ਵਧੀਆ ਕ੍ਰੀਏਟ ਕੀਤੀਆਂ ਗਈਆਂ ਨੇ। ਇੱਥੇ ਵੀ ਨੋਟਿਸ ਕਰਨ ਵਾਲੀਆਂ ਕਾਫੀ ਸਾਰੀਆਂ ਚੀਜ਼ਾਂ ਨੇ, ਜਿਵੇਂ ਇਹ ਟੀ-ਸ਼ਰਟ ਹੈ ਜਿਹੜੀ, ਇਹ ਲਾਸਟ ਰਾਈਡ ਗਾਣੇ ਦੇ ਵਿੱਚ ਵੀ ਸੇਮ ਇਦਾਂ ਦਾ ਆਊਟਫਿਟ ਸੀ, ਪਰ ਇਹ ਜਿਹੜੀ ਉੱਪਰ ਜੈਕਟ ਪਾਈ ਗਈ ਹੈ, ਇਹ ਬਲੈਕ ਜੈਕਟ ਦੇ ਉੱਤੇ ਛੋਟੀਆਂ-ਛੋਟੀਆਂ ਕਿੱਲਾਂ, ਪਿੰਸ ਲੱਗੀਆਂ ਹੋਈਆਂ ਨੇ, ਜਿਹੜੀਆਂ ਕਿ ਬਾਈ ਦੀ ਲੁੱਕ ਨੂੰ ਹੋਰ ਜ਼ਿਆਦਾ ਘੈਂਟ ਬਣਾ ਰਹੀਆਂ ਨੇ। ਤੇ ਪ੍ਰੋਪਰ ਜਦੋਂ ਸਿੱਧੂ ਬਾਈ ਦੀ ਬੋਡੀ ਦਾ ਸੀਨ ਆਊਗਾ ਨਾ, ਉਦੋਂ ਇਹ ਆਊਟਫਿਟ ਬਹੁਤ ਘੈਂਟ ਲੱਗੂਗੀ ਸਿੱਧੂ ਬਾਈ ਤੇ। ਹੁਣ ਇੱਥੇ ਛੋਟੀ ਜਿਹੀ ਡਿਟੇਲ ਤੁਸੀਂ ਇਹ ਵੀ ਨੋਟਿਸ ਕਰ ਸਕਦੇ ਹੋ ਕਿ ਇਹ ਜਿਹੜਾ ਸੀਨ ਤੁਸੀਂ ਪਹਿਲਾਂ ਦੇਖਿਆ ਨਾ, ਉਹਦੇ ਵਿੱਚ ਉਹ ਸਾਹਮਣੇ ਵਾਲੇ ਲੋਕ ਤਾਂ ਭੱਜ ਗਏ ਸੀ, ਫਿਰ ਜਦੋਂ ਸਿੱਧੂ ਬਾਈ ਫਾਇਰ ਕਰਕੇ ਹੱਥ ਥੱਲੇ ਕਰਦਾ ਤੇ ਇਹ ਜਦੋਂ ਇਸ ਸੀਨ ਦੇ ਵਿੱਚ ਇੱਧਰ ਦੇਖ ਰਿਹਾ ਨਾ ਟੇਢਾ ਜਿਹਾ, ਤਾਂ ਸ਼ਾਇਦ ਇਹ ਪ੍ਰੋਪਰ ਪੂਰੇ ਗਾਣੇ ਦੀ ਵੀਡੀਓ ਦੇ ਵਿੱਚ ਉਸ ਮੌਤ ਦੇ ਵੱਲ ਹੀ ਦੇਖ ਰਿਹਾ ਹੋਵੇ, ਉਸ ਯਮਰਾਜ ਵਾਲੇ ਪਾਰਟ ਨੂੰ ਰਿਪਰੈਜ਼ੈਂਟ ਕਰ ਰਿਹਾ ਜਿਹੜਾ ਸੀਨ, ਉਧਰ ਹੀ ਬਾਈ ਦੇਖ ਰਿਹਾ ਹੋਵੇ, ਉਹਦੇ ਨਾਲ ਅੱਖਾਂ ਚ ਅੱਖਾਂ ਮਿਲਾ ਰਿਹਾ ਹੋਵੇ। ਇਦਾਂ ਹੋ ਸਕਦਾ ਪੂਰੇ ਗਾਣੇ ਦੀ ਵੀਡੀਓ ਦੇ ਵਿੱਚ। ਬਾਕੀ ਪਤਾ ਨਹੀਂ ਪੂਰੇ ਗਾਣੇ ਦੇ ਵਿੱਚ ਇਹ ਡਿਟੇਲਿੰਗ ਹੈ ਜਾਂ ਨਹੀਂ, ਪਰ ਸਿੱਧੂ ਬਾਈ ਨੇ ਜਿਹੜੇ ਤਰੀਕੇ ਨਾਲ ਇੱਧਰ ਦੇਖਿਆ ਨਾ ਟੇਢਾ, ਤੇ ਉਹ ਇਦਾਂ ਹੀ ਲੱਗ ਰਿਹਾ ਕਿ ਜਿਵੇਂ ਸਿੱਧੂ ਬਾਈ ਇਹਨੂੰ ਹੀ ਦੇਖ ਰਿਹਾ। ਤੇ ਮੈਂ ਪਹਿਲਾਂ ਦੱਸ ਚੁੱਕਿਆ ਕਿ ਸਿੱਧੂ ਬਾਈ ਦੇ ਜਾਣ ਤੋਂ ਬਾਅਦ ਵੀ ਜਿੰਨੇ ਵੀ ਗਾਣੇ ਆਏ ਨੇ ਨਾ, ਉਹਨਾਂ ਨੇ ਚਾਹੇ ਕਿੰਨੇ ਵੀ ਰਿਕਾਰਡ ਤੋੜੇ ਹੋਣ, ਪਰ ਇਸ ਗਾਣੇ ਨੇ ਨਵੇਂ ਰਿਕਾਰਡ ਬਣਾਉਣੇ ਨੇ, ਕਿਉਂਕਿ ਇੱਕ ਤਾਂ ਇਹ ਗਾਣਾ ਲੀਕ ਹੈ ਨਹੀਂ, ਉੱਪਰੋਂ ਇਸ ਗਾਣੇ ਦੀ ਵੀਡੀਓ ਦੇ ਵਿੱਚ ਡਿਟੇਲਿੰਗ ਹੈ, ਗਾਣੇ ਦੇ ਵਿੱਚ ਰਿਪਲਾਈਜ਼ ਕਿੰਨੇ ਨੇ, ਐਕਸਪੋਜ਼ ਕਿੰਨਿਆਂ ਨੂੰ ਕੀਤਾ ਹੋਊਗਾ, ਕਿੰਨਿਆਂ ਦੇ ਬਾਰੇ ਸਿੱਧੂ ਬਾਈ ਨੇ ਲਿਖਿਆ ਹੋਊਗਾ ਇਸ ਗਾਣੇ ਦੇ ਲਿਰਿਕਸ ਦੇ ਵਿੱਚ। ਹੁਣ ਆਪਾਂ ਆਉਂਦੇ ਹਾਂ ਕਿ ਇਸ ਗਾਣੇ ਦੇ ਵਿੱਚ ਜਿਹੜੀ ਲਾਈਨ ਬੋਲੀ ਗਈ ਹੈ ਸਿੱਧੂ ਬਾਈ ਦੇ ਵੱਲੋਂ, ਮੈਨੂੰ ਲੱਗਦਾ ਕਿ ਜਿਵੇਂ ਸੁੱਖ ਬਾਈ ਦੱਸ ਰਿਹਾ, ਐਕਸਪਲੇਨ ਕਰ ਰਿਹਾ ਜਾਂ ਵੀਡੀਓ ਨੂੰ ਬ੍ਰੇਕ ਡਾਊਨ ਕਰ ਰਿਹਾ, ਮੈਨੂੰ ਲੱਗਦਾ ਕਿ ਆਉਣ ਵਾਲਾ ਜਿਹੜਾ ਸੌਂਗ ਆ ਉਹ ਸਾਰੀ ਇੰਡਸਟਰੀ ਨੂੰ ਹਿਲਾ ਕੇ ਰੱਖ ਦੂਗਾ। YouTube ਉਸ ਦਿਨ ਹੈਂਗ ਹੋ ਜਾਏਗੀ 100%, ਕਿਉਂਕਿ ਗਾਣਾ ਜਿਹੜਾ ਆ ਉਹ ਨੈਕਸਟ ਲੈਵਲ ਨਹੀਂ ਕਹਿ ਸਕਦੇ, ਉਹ ਮਤਲਬ ਕਿ ਨੈਕਸਟ ਤੋਂ ਵੀ ਨੈਕਸਟ ਲੈਵਲ ਹੋਣ ਵਾਲਾ, ਕਿਉਂਕਿ ਉਹਦੇ ਵਿੱਚ ਇੰਨੇ ਕੁ ਬੰਦਿਆਂ ਦੇ ਉਹਨਾਂ ਨੇ ਪਰਦੇ ਚੱਕਣੇ ਆ ਤੇ ਉਸ ਦਿਨ ਕਮਾਲ ਹੀ ਹੋ ਜਾਣੀ ਆ। ਕੀ ਲਾਈਨ ਹੈ, ਇਹਨੂੰ ਜੇਕਰ ਆਪਾਂ ਧਿਆਨ ਨਾਲ ਸੁਣੀਏ ਤਾਂ ਪਹਿਲਾਂ ਜਿਹੜੀ ਸਟਾਰਟਿੰਗ ਦੇ ਵਰਡ ਹੈ ਨਾ, ਉਹ ਥੋੜੇ ਜਿਹੇ ਘੱਟ ਸਾਊਂਡ ਕਰ ਰਹੇ ਨੇ, ਪਰ ਇੱਥੋਂ ਜ਼ਿਆਦਾ ਸੁਣ ਰਿਹਾ ਕਿ ਗੋਲੀ ਮਰਵਾ ਦੂਗੀ।
ਸੋ ਇਹ ਪ੍ਰੋਪਰ ਜੇ ਆਪਾਂ ਮੈਚ ਕਰਕੇ ਦੇਖੀਏ ਤਾਂ ਸ਼ਾਇਦ ਸਿੱਧੂ ਬਾਈ ਨੇ ਇਦਾਂ ਕਿਹਾ ਕਿ ਜੱਟਾ ਸਨੈਪਚੈਟ ਤੇਰੀ ਤੇਰੇ ਗੋਲੀ ਮਰਵਾ ਦੂਗੀ। ਯਾਨੀ ਕਿ ਸ਼ਾਇਦ ਹੋ ਸਕਦਾ ਕਿ ਕੁੜੀ ਦੇ ਵੱਲੋਂ ਇਹ ਬਾਈ ਬੜੀ ਕਮਾਲ ਦੀ ਗੱਲ ਆ। ਬਾਈ ਦਾ ਦਿਮਾਗ ਏਡਾ ਤੇਜ਼ ਆ ਸੁੱਖ ਬਾਈ ਦਾ, ਮਤਲਬ ਕਿ ਆਵਾਜ਼ ਨੂੰ ਵੌਇਸ ਚੇਂਜ ਕੀਤੀ ਹੋਈ ਆ, ਕਾਫੀ ਕੁਛ ਉਹਦੇ 'ਚ ਇਫੈਕਟ ਲਾਏ ਹੋਏ ਆ, ਫਿਰ ਵੀ ਉਹ ਪੂਰੀ ਜਿਹੜੀ ਲਾਈਨ ਆ ਉਹਨੂੰ ਬ੍ਰੇਕ ਡਾਊਨ ਕਰਤਾ ਬਾਈ ਨੇ। ਬਾਈ ਸਲੂਟ ਆ ਯਾਰ ਤੈਨੂੰ, ਤੂੰ ਬੰਦਾ ਮਤਲਬ ਹੀਰਾ ਬੰਦਾ, ਤੂੰ ਹੀ ਕੱਢ ਕੇ ਲਿਆਉਂਦਾ ਆ ਗੱਲਾਂ ਤੇ ਬ੍ਰੇਕ ਡਾਊਨ ਬਿਲਕੁਲ ਪਰਫੈਕਟ ਕਰਦਾ। ਤੇਰੇ ਵਰਗਾ ਬ੍ਰੇਕ ਡਾਊਨ ਨਹੀਂ ਮੈਂ ਵੇਖਿਆ ਬੰਦਾ ਕਰਦਾ। ਬੋਲੀ ਜਾ ਰਹੀ ਹੈ ਸਿੱਧੂ ਬਾਈ ਨੂੰ ਕਿ ਤੂੰ ਸਨੈਪਚੈਟ ਤੇ ਹਰ ਛੋਟੀ ਅਪਡੇਟ ਨਾ ਦਿਆ ਕਰ, ਇਹ ਅਪਡੇਟ ਤੇਰੇ ਗੋਲੀ ਮਰਵਾ ਦੂਗੀ। ਯਾਨੀ ਕਿ ਲੋਕਾਂ ਨੂੰ ਪਤਾ ਲੱਗ ਜਾਊਗਾ ਕਿ ਇਸ ਟਾਈਮ ਕਿੱਥੇ ਹੈ ਸਿੱਧੂ। ਤੇ 뮤직 ਨੂੰ ਦੇਖ ਕੇ ਲੱਗ ਰਿਹਾ ਕਿ ਇੱਕ ਪ੍ਰੋਪਰ ਰੈਪ ਸਟਾਈਲ ਦਾ Song ਹੋਊਗਾ। ਤੇ ਇਹ ਜਿਹੜੀ ਸਿੱਧੂ ਬਾਈ ਦੀ ਲਾਈਨ ਹੈ ਨਾ, ਇਹ ਮੈਂ ਸਹੀ ਬੋਲੀ ਹੈ ਜਾਂ ਨਹੀਂ, ਜਾਂ ਤੁਹਾਨੂੰ ਕਿੱਦਾਂ ਦੀ ਸਮਝ ਆਈ ਹੈ, ਤੁਸੀਂ ਕਿਹੜੇ ਤਰੀਕੇ ਨਾਲ ਸੁਣੀ ਹੈ, ਤੁਸੀਂ ਇਸ ਵੀਡੀਓ ਥੱਲੇ ਕਮੈਂਟ ਕਰਕੇ ਦੱਸ ਦਿਓ। ਤੇ ਹੁਣ ਯਾਰ ਇਸ ਗਾਣੇ ਦਾ ਬਿਲਕੁਲ ਵੀ ਵੇਟ ਨਹੀਂ ਹੋ ਰਿਹਾ। ਇਹ ਤਾਂ ਅਸੀਂ ਆਪਣੀ ਇੱਕ ਪ੍ਰੋਪਰ ਬ੍ਰੇਕਡਾਊਨ ਵੀਡੀਓ ਜਿਹੜੀ ਇਸ ਗਾਣੇ ਦੇ ਟੀਜ਼ਰ ਤੇ ਬ੍ਰੇਕਡਾਊਨ ਕੀਤਾ, ਪਰ ਮੈਂ ਇਸ ਟੀਜ਼ਰ ਤੇ ਰਿਐਕਸ਼ਨ ਵੀ ਕੀਤਾ, ਉਹ ਵੀ ਵੀਡੀਓ ਮੈਂ ਸ਼ਾਇਦ ਇਸ ਤੋਂ ਬਾਅਦ ਅਪਲੋਡ ਕਰਾਂ। ਤੇ ਜਦੋਂ ਪ੍ਰੋਪਰ ਗਾਣਾ ਰਿਲੀਜ਼ ਹੋਊਗਾ ਉਦੋਂ ਆਪਾਂ ਪੂਰੀ ਬ੍ਰੇਕਡਾਊਨ ਵੀਡੀਓ ਬਣਾਵਾਂਗੇ ਕੱਲੀ ਚੀਜ਼। ਬਾਈ ਯਾਰ ਤੂੰ ਬ੍ਰੇਕ ਡਾਊਨ ਕੀ ਕਰਦਾ, ਤੂੰ ਤੇ ਪੁਰਜਾ ਹੀ ਖੋਲ ਛੱਡਦਾ ਚੀਜ਼ਾਂ ਦਾ। ਵੀ Song ਦਾ ਤੂੰ ਕੱਲਾ ਪੁਰਜਾ ਖੋਲ ਕੇ ਦੱਸ ਦਿੱਤਾ, ਐਕਸਪਲੇਨ ਕਰਤਾ, ਬ੍ਰੇਕ ਡਾਊਨ ਕਰਤਾ ਵੀ ਇਹਦੇ ਵਿੱਚ ਕੀ ਗੱਲ ਕਹੀ ਆ, ਕਿਉਂ ਕਹੀ ਆ, ਵਜ੍ਹਾ ਕੀ ਰਹੀ ਹੋਊਗੀ, ਉਹਦੇ ਬੈਕਗਰਾਊਂਡ ਵੀ ਦੱਸਤਾ, ਉਹਦਾ ਫਿਊਚਰ ਵੀ ਦੱਸਤਾ, A to Z ਤੂੰ ਐਕਸਪਲੇਨ ਵਧੀਆ ਕਰਤਾ। ਤੇ ਬਾਈ ਬਹੁਤ ਵਧੀਆ ਲੱਗਾ ਤੇਰੀ ਵੀਡੀਓ ਵੇਖ ਕੇ। ਤੇ ਮੈਨੂੰ ਉਮੀਦ ਆ ਕਿ ਤੂੰ ਇੱਦਾਂ ਹੀ ਵੀਡੀਓ ਬਣਾਉਂਦਾ ਰਹੇਗਾ ਸਾਰਿਆਂ ਵਾਸਤੇ, ਸਾਡੇ ਵਾਸਤੇ। ਤੇ ਖਾਸ ਕਰਕੇ ਜਦੋਂ ਵੀ ਸਿੱਧੂ ਬਾਈ ਦਾ Song ਆਉਂਦਾ ਉਦੋਂ ਤੂੰ ਬਹੁਤ ਵਧੀਆ ਬ੍ਰੇਕਡਾਊਨ ਕਰਿਆ ਕਰੋ ਇੱਦਾਂ ਹੀ। ਤੇ ਤੁਸੀਂ ਉਦੋਂ ਇੱਦਾਂ ਹੀ Song ਦਾ ਵੀ ਬ੍ਰੇਕਡਾਊਨ ਕਰਿਓ ਤੇ ਅਸੀਂ ਸਾਰੇ ਜਣੇ ਤੁਹਾਡੀ ਵੀਡੀਓ ਵੀ ਦੇਖਾਂਗੇ। ਤੇ ਬਾਈ ਨੂੰ ਸਾਰੇ ਜਣੇ ਸਪੋਰਟ ਕਰੋ ਜਾ ਕੇ, ਤੇ ਬਾਈ ਦੀ ਵੀਡੀਓ ਜ਼ਰੂਰ ਦੇਖਿਆ ਕਰੋ। ਸੋ ਮੈਨੂੰ ਬਹੁਤ ਵਧੀਆ, ਪਰਸਨਲੀ ਬਹੁਤ ਵਧੀਆ ਲੱਗਦਾ ਬਾਈ ਕਿ ਜਦੋਂ ਇੰਨੀ ਵਧੀਆ ਐਕਸਪਲੇਨ ਕਰਦਾ ਆ। ਹੋਰ ਕੋਈ ਬੰਦਾ ਮੈਂ ਨਹੀਂ ਵੇਖਿਆ YouTube ਦੇ ਉੱਤੇ ਜਾਂ ਕੋਈ ਹੋਰ ਵੈਬਸਾਈਟ ਦੇ ਉੱਤੇ ਕੋਈ ਐਕਸਪਲੇਨ ਕਰਦਾ ਹੋਵੇ ਇੱਦਾਂ, ਜਾਂ ਬ੍ਰੇਕਡਾਊਨ ਕਰਦਾ ਹੋਵੇ ਵੀਡੀਓਜ਼ ਸਾਰੀ ਨੂੰ। ਇਹਨਾਂ ਦੀ ਵੀਡੀਓ ਤੋਂ ਇਹੀ ਅੰਦਾਜ਼ਾ ਲਗਾ ਸਕਦੇ ਹਾਂ ਕਿ ਜਿਹੜਾ ਆਉਣ ਵਾਲਾ Song ਆ ਤੇ ਉਹ ਰਿਕਾਰਡ ਮਤਲਬ ਮੂਸੇ ਵਾਲੇ ਦੇ ਤੋੜੇਗਾ, ਕਿਉਂਕਿ ਅੱਜ ਤੱਕ ਮੂਸੇ ਵਾਲੇ ਨੇ ਜਿਹੜੇ ਰਿਕਾਰਡ ਬਣਾਏ ਨੇ ਉਹ ਕਿਸੇ ਹੋਰ ਸਿੰਗਰ ਕੋਲ ਤਾਂ ਅੱਜ ਤੱਕ ਟੁੱਟੇ ਨਹੀਂ ਹੈਗੇ। ਇਹ ਇੱਕ ਨਵਾਂ ਰਿਕਾਰਡ ਬਣ ਜਾ ਰਿਹਾ। ਜਿਹੜਾ Song ਆਏਗਾ ਉਹ ਇੰਡਸਟਰੀ ਤੋਂ ਬਾਹਰ ਦੀਆਂ ਗੱਲਾਂ ਹੋ ਜਾਣੀਆਂ ਆ। ਵਾਕਈ ਬਾਈ ਦੀ ਗੱਲ ਸਹੀ ਆ, ਹੋਲੀਵੁੱਡ ਨਾਲ ਮੁਕਾਬਲਾ ਹੋਊਗਾ ਪੂਰਾ। ਤੇ ਬਹੁਤ ਵਧੀਆ ਲੱਗੀ ਵੀਡੀਓ। ਬਾਕੀ ਤੁਸੀਂ ਕਮੈਂਟਾਂ 'ਚ ਦੱਸੋ ਤੁਹਾਨੂੰ ਇਹ ਵੀਡੀਓ ਕਿੱਦਾਂ ਲੱਗੀ ਆ। ਜੇ ਵਧੀਆ ਲੱਗੀ ਕਮੈਂਟਾਂ 'ਚ ਦੱਸ ਕੇ ਜਾਇਓ। ਤੇ ਅੱਜ ਲਈ ਇੰਨਾ ਹੀ, ਫਿਰ ਮਿਲਾਂਗੇ ਕਿਸੇ ਹੋਰ ਨਵੀਂ ਵੀਡੀਓ 'ਚ। ਸਤਿ ਸ੍ਰੀ ਅਕਾਲ।